औज़ुबिल्लाहि मिनश्शैतानिर्रजीम बिस्मिल्लाहिर्रहमानिर्रहीम। 7वें पारे ਦਾ ਅਸੀਂ ਨਾਮ ਰਕੂ ਕਰਾਂਗੇ। शुरू करने हैं। वमन अज़लम, और कौन ज़्यादा ज़ालिम है, मिम्मन निफ्तारा, उहदे तो जिन्हें बुहतान बनिया, अल्लाही अल्लाह ताला ते, काज़िबन झूठा, वो कज़्ज़बा और झुटलाया, इनकार किया, बि आयाती उहदियां आयतां दा। यानी अल्लाह ताला फरमांदे कि ਉਹਦੇ ਨਾਲ ਜ਼ਿਆਦਾ ਜ਼ਾਲਮ ਕੌਣ ਹੈ, ਜਿਹੜਾ ਇੱਕ ਤੇ ਖੁਦ ਅੱਲਾਹ ਤਾਲਾ ਦੀਆਂ ਆਇਤਾਂ ਨੂੰ ਬਦਲੀ ਕਰਕੇ ਤੇ ਆਪਣੇ ਕੋਲ ਨੂੰ ਜਿਹੜੇ ਆਪਣੇ ਮਨਪਸੰਦ ਦੇ ਅਹਿਕਾਮ ਬਣਾ ਕੇ ਤੇ ਫਿਰ ਉਹਨਾਂ ਨੂੰ ਅੱਲਾਹ ਤਾਲਾ ਦੀ ਤਰਫ ਮਨਸੂਬ ਕਰ ਦਿੰਦੇ। ਉਹਨਾਂ ਨਾਲ ਵੱਡਾ ਜ਼ਾਲਮ ਅੱਲਾਹ ਫਰਮਾਉਂਦੇ ਕੌਣ ਹੈ, ਉਹ ਫਿਰ ਅੱਲਾਹ ਤਾਲਾ ਦੀਆਂ ਆਇਤਾਂ ਨੂੰ ਝੁਠਲਾ ਦਿੰਦੇ, ਇਨਕਾਰ ਕਰ ਦਿੰਦੇ। ਇੰਨਹੁ ਬੇਸ਼ੱਕ ਅੱਲਾਹ ਯੁਫਲਿਹੁ ਜ਼ਾਲਿਮੂਨ, ਨਹੀਂ ਭਲਾ ਪਾਉਣ ਲਈ ਜ਼ੁਲਮ ਕਰਨ ਵਾਲੇ ਜਿਹੜੇ ਜ਼ਾਲਮ ਲੋਕ ਹਨ, ਉਹ ਕਦੇ ਵੀ ਭਲਾ ਨਹੀਂ ਪਾ ਸਕਦੇ। ਯੌਮਾ, ਔਰ ਯਾਦ ਕਰੋ, ਨਹਸ਼ੁਰਹੁਮ, ਜਿਸ ਵਕਤ ਅਸੀਂ ਜਮ੍ਹਾਂ ਕਰਾਂਗੇ ਉਹਨਾਂ ਨੂੰ, ਜਮੀਅਨ ਸਾਰਿਆਂ ਨੂੰ, ਯਾਨੀ ਸਾਰੇ ਮੁਸ਼ਰਿਕਾਂ ਨੂੰ। ਸੁੰਮਾ ਫਿਰ, ਨਕੂਲੂ ਅਸੀਂ ਆਖਾਂਗੇ, ਲਿਲਜ਼ੀਨਾ ਅਸ਼ਰਕੂ, ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸ਼ਿਰਕ ਕੀਤਾ, ਯਾਨੀ ਜਿਨ੍ਹਾਂ ਨੇ ਅੱਲਾਹ ਨਾਲ ਸ਼ਰੀਕ ਠਹਿਰਾਏ। ਐਨਾ ਸ਼ੁਰਕਾਉਕੁਮ ਲਜ਼ੀਨਾ, ਕਿੱਥੇ ਨੇ ਤੁਹਾਡੇ ਸ਼ਰੀਕ ਜਿਨ੍ਹਾਂ ਨੂੰ ਤੁਸੀਂ ਸ਼ਰੀਕ ਬਣਾਇਆ। ਕੁੰਤੁਮ ਤਜ਼ਅਮੂਨ, ਖੁਦਾ ਹੋਣੇ ਦਾ ਦਾਅਵਾ ਕਰਦੇ ਹੋ, ਅੱਲਾਹ ਤਾਲਾ ਦੇ ਨਾਲ ਬਰਾਬਰ ਸ਼ਰੀਕ ਠਹਿਰਾਉਂਦੇ ਹੋ ਤੇ ਉਹਨਾਂ ਨੂੰ ਖੁਦਾ ਬਣਾਇਆ ਜੇ। ਹੁਣ ਅੱਜ ਉਹ ਕਿੱਥੇ ਨੇ? ਯਾਨੀ ਕਿਆਮਤ ਵਾਲੇ ਦਿਨ ਅੱਲਾਹ ਤਾਲਾ ਉਹਨਾਂ ਮੁਸ਼ਰਿਕਾਂ ਨੂੰ ਪੁੱਛਣਗੇ ਤੇ ਫਿਰ ਉੱਥੇ ਕੀ ਜਵਾਬ ਦੇਣਗੇ। ਸੁੰਮ ਲਮ ਤਕੁਨ ਫਿਤਨਤੁਹੁਮ, ਫਿਰ ਅੱਲਾਹ ਫਰਮਾਉਂਦੇ ਫਿਰ ਉੱਥੇ ਕੋਈ ਵੀ ਉਹਨਾਂ ਦਾ ਉਜ਼ਰ ਨਹੀਂ ਹੋਣਾ ਇਸ ਤੋਂ ਸਿਵਾ, ਯਾਨੀ ਉੱਥੇ ਸਾਰੀਆਂ ਗੱਲਾਂ ਭੁੱਲ ਜਾਣਗੇ ਤੇ ਕੀ ਆਖਣਗੇ, ਇਲਾ ਅਨ ਅਕੂਲੂ, ਇਸਵਾਇਸ ਤੂੰ, ਵੱਲਾਹੀ ਅੱਲਾਹ ਤਾਲਾ ਦੀ ਕਸਮ, ਰੱਬੀ ਨਾ, ਜਿਹੜਾ ਸਾਡਾ ਰੱਬ ਹੈ, ਯਾਨੀ ਉੱਥੇ ਇਨਕਾਰ ਹੀ ਕਰਨਗੇ, ਅੱਲਾਹ ਦੀ ਕਸਮ ਉਹੀ ਸਾਡਾ ਰੱਬ ਹੈ। ਮਾਂ ਕੁੰਨਾ ਮੁਸ਼ਰਿਕੀਨ, ਔਰ ਅਸੀਂ ਤਾਂ ਸ਼ਿਰਕ ਕੀਤਾ ਹੀ ਨਹੀਂ, ਅਸੀਂ ਤਾਂ ਸ਼ਿਰਕ ਕਰਨੇ ਵਾਲੇ ਹੈ ਹੀ ਨਹੀਂ, ਯਾਨੀ ਬਿਲਕੁਲ ਇਸ ਸਿਰੇ ਤੋਂ ਇਨਕਾਰ ਕਰਨੇ, ਆਖਾਂਗੇ ਸਾਡਾ ਤਾਂ ਰੱਬ ਅੱਲਾਹ ਹੀ ਹੈ, ਮੁਸ਼ਰਿਕ ਹੈ ਹੀ ਨਹੀਂ, ਅਸੀਂ ਤਾਂ ਸ਼ਿਰਕ ਕੀਤਾ ਹੀ ਨਹੀਂ। ਦੁਰ ਅੱਲਾਹ ਤਾਲਾ ਫਰਮਾਉਂਦੇ ਤੱਕੋ ਕਈ ਪਾ ਅਜ਼ਾਬੂ, ਕਿਸ ਤਰ੍ਹਾਂ ਝੂਠ ਬਣਿਆ ਨੇ, ਅੱਲਾਹ ਆਂਫੁਸਿਹਿਮ, ਆਪਣੇ ਨਫਸਾਂ ਤੇ, ਆਪਣੇ ਆਪ ਤੇ, ਯਾਨੀ ਕਿਸ ਤਰ੍ਹਾਂ ਮੁੱਕਰ ਗਏ ਕਿਆਮਤ ਵਾਲੇ ਦਿਨ। ਫਿਰ ਅੱਲਾਹ ਤਾਲਾ ਫਰਮਾਉਣਗੇ ਕਿ ਕਿਸ ਤਰ੍ਹਾਂ ਅੱਜ ਮੁੱਕਰ ਗਏ ਔਰ ਆਪਣੇ ਆਪ ਤੇ ਝੂਠ ਲੱਗੇ ਨੇ ਬੋਲਣ। ਅੱਲਾਹ ਗੁੰਮ ਹੋ ਗਏ, ਅਨਹੁਮ ਇਹਨਾਂ ਕੋਲੋਂ, ਮਾਂ ਕਾਨੂੰ ਯਫਤਰੂ, ਜਿਹੜੀਆਂ ਇਫਤਰਾਬਾਜ਼ੀਆਂ ਕਰਦੇ, ਜਿਹੜੇ ਝੂਠ ਕੱਢਦੇ ਰਹਿੰਦੇ ਹਨ, ਜਿਹੜੀਆਂ ਗੱਲਾਂ ਬਣਾਉਂਦੇ ਰਹਿੰਦੇ ਹਨ, ਇਤਰਾਜ਼ਾਤ ਉਠਾਉਂਦੇ ਹਨ, ਅੱਜ ਸਾਰਾ ਕੁਝ ਇਹਨਾਂ ਕੋਲੋਂ ਗੁੰਮ ਹੋ ਗਿਆ। ਅੱਜ ਕੋਈ ਗੱਲ ਨਹੀਂ ਆਉਂਦੀ ਕਿਉਂਕਿ ਹਰ ਚੀਜ਼ ਜਿਹੜੇ ਹੱਕ ਔਰ ਸੱਚ ਔਰ ਸਾਹਮਣੇ ਆ ਗਿਆ, ਹੁਣ ਕੋਈ ਚਾਰਾ ਨਹੀਂ ਰਿਹਾ। ਮਿਨਹੁਮ, ਔਰ ਉਹਨਾਂ 'ਚ ਕੁਝ ਮੈਂ ਯਸਤਮਿਉ ਇਲੈਕ, ਜਿਹੜੇ ਕੰਨ ਲਾ ਕੇ ਤੁਹਾਡੇ ਨਾਲ ਸੁਣਦੇ, ਬੜੇ ਗੌਰ ਨਾਲ ਸੁਣਦੇ ਨੇ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਅੱਲਾਹ ਫਰਮਾਉਂਦੇ ਤੁਹਾਡੀਆਂ ਗੱਲਾਂ ਬੜੇ ਗੌਰ ਨਾਲ ਸੁਣਦੇ। ਵਜਅਲਨਾ ਅਲਾ ਕੁਲੂਬਿकुम, ਅਸੀਂ ਉਹਨਾਂ ਦੇ ਨਾ ਦਿਲਾਂ ਦੇ ਪਰਦੇ ਡਾਲ ਦਿੱਤੇ। ਕੁਲੂਬਿਹਿਮ ਅਕਿੰਨਾ, ਪਰਦੇ, ਯਾਨੀ ਉਹਨਾਂ ਦੇ ਦਿਲਾਂ ਦੇ ਪਰਦੇ ਕਿਸ ਵਜ੍ਹਾ ਨਾਲ, ਉਹਨਾਂ ਦੇ ਗੁਨਾਹਾਂ ਦੇ ਨਹੂਸਤ ਦੀ ਵਜ੍ਹਾ ਨਾਲ, ਉਹਨਾਂ ਦੇ ਗੁਨਾਹਾਂ ਦੀ ਸਿਆਹੀ ਦੀ ਵਜ੍ਹਾ ਨਾਲ ਉਹਨਾਂ ਦੇ ਦਿਲ ਸਿਆਹ ਹੋ ਗਏ। ਲਾ ਕੇ ਸੁਣਨੇ ਦਾ ਵੀ ਮਕਸਦ ਉਹਨਾਂ ਦਾ ਇਹ ਨਹੀਂ ਹੈ ਕਿ ਉਹ ਇਸਲਾਹ ਹਾਸਲ ਕਰਨ, ਬਲਕਿ ਉਹ ਸਿਰਫ ਔਰ ਸਿਰਫ ਆਪਣੇ ਮਤਲਬ ਦੀਆਂ ਗੱਲਾਂ ਜਿਹੜਾ ਕੱਢਣੇ ਵਾਸਤੇ ਸੁਣਦੇ। ਤਾਂ ਅੱਲਾਹ ਫਰਮਾਏ ਇਹਨਾਂ ਦੇ ਦਿਲਾਂ ਦੇ ਪਰਦੇ ਪੈ ਗਏ ਨੇ ਇਹਨਾਂ ਨੇ ਮੁਸਲਸਲ ਗੁਨਾਹਾਂ ਦੀ ਵਜ੍ਹਾ ਨਾਲ। ਯਫਕਹੂਹੂ, ਤਾਂ ਕਿ ਨਾ ਸਮਝਣ ਇਸ ਨੂੰ, ਵਫੀ ਅਜ਼ਾਨਿਹਿਮ, ਔਰ ਉਹਨਾਂ ਦੇ ਕੰਨਾਂ 'ਚ ਵਕਰਾ ਗਰਾਨੀ ਹੈ, ਔਰ ਉਹਨਾਂ ਦੇ ਕੰਨਾਂ ਵਿੱਚ ਵੀ ਜਿਹੜਾ ਉਹ ਰੁਕਾਵਟ ਹੈ, ਉਹ ਸਹੀ ਸੁਣ ਨਹੀਂ ਸਕਦੇ। ਯਾਨੀ ਸੁਣਨੇ ਤੋਂ ਮੁਰਾਦ ਸੁਣਦੇ ਤਾਂ ਹੈ ਨਾ, ਲੇਕਿਨ ਜਿਹੜੀ ਉਹ ਸੁਣ ਕੇ ਸਮਝਣ ਦੀ ਸਲਾਹੀਅਤ ਹੈ ਨਾ, ਉਹ ਨਹੀਂ। ਜਿਸ ਤਰ੍ਹਾਂ ਕਿ ਬੰਦਾ ਅੱਖਾਂ ਨਾਲ ਦੇਖ ਕੇ ਵੀ ਇਬਰਤ ਹਾਸਲ ਨਾ ਕਰੇ। ਜਿਸ ਵੇਲੇ ਇਨਸਾਨ ਮੁਸਲਸਲ ਗੁਨਾਹਾਂ ਵਿੱਚ ਰਹਿੰਦਾ ਹੈ ਨਾ, ਫਿਰ ਅੱਲਾਹ ਤਾਲਾ ਦੀ ਜ਼ਾਤ ਜਿਸ ਮਕਸਦ ਵਾਸਤੇ ਅੱਲਾਹ ਤਾਲਾ ਨੇ ਹੱਥ, ਕੰਨ, ਅੱਖਾਂ ਔਰ ਜ਼ੁਬਾਨ ਦਿੱਤੀ ਹੈ, ਦਿਲ ਦਿੱਤੇ ਹੈ, ਉਹ ਕੰਮ ਕਰਨਾ ਛੋੜ ਦਿੰਦੇ ਕਿਉਂਕਿ ਉਹ ਬੇਕਾਰ ਹੋ ਜਾਂਦੇ ਗੁਨਾਹਾਂ ਦੀ ਵਜ੍ਹਾ ਨਾਲ। ਇਹ ਇਹਨਾਂ ਦਾ ਹੁਣ ਅਸਰ ਹੋ ਗਿਆ। ਇਨ ਯਰੋ ਕੁੱਲਾ, ਔਰ ਅਗਰ ਉਹ ਦੇਖ ਲੈਣ ਨਾ, ਕੁੱਲਾ ਹਰ ਕੋਈ, ਆਯਤਿਨ ਨਿਸ਼ਾਨੀ ਨੂੰ, ਲਾ ਯੁਮਿਨੂ ਬਿਹਾ, ਤੇ ਫਿਰ ਵੀ ਇਮਾਨ ਨਹੀਂ ਲੈ ਕੇ। ਯਾਨੀ ਹੁਣ ਇਸ ਟਾਈਮ ਤੇ ਦੁਨੀਆ ਵਿੱਚ ਨਾ ਜਿਤਨਾ ਮਰਜ਼ੀ ਤੁਸੀਂ ਕੋਸ਼ਿਸ਼ ਕਰ ਲਓ, ਹਰ ਕਿਸਮ ਦੀ ਨਿਸ਼ਾਨੀ ਲੈ ਆਵੋ, ਆਇਤ ਲੈ ਆਵੋ, ਮੋਜਜ਼ਾ ਲੈ ਆਵੋ, ਇਹ ਦੇਖ ਕੇ ਫਿਰ ਵੀ ਨਹੀਂ ਇਮਾਨ ਲੈ ਕੇ ਆਵਾਂਗੇ। ਹੱਤਾ, ਇੱਥੋਂ ਤੱਕ ਕਿ ਇਜ਼ਾ ਜਾਊਕਾ, ਜਿਸ ਵਕਤ ਹਾਜ਼ਰ ਹੋਣਗੇ ਤੁਹਾਡੇ ਕੋਲ, ਜੋ ਜਾਦਿਲੂਨਕਾ, ਇਹ ਝਗੜਾ ਕਰਨਗੇ ਤੁਹਾਡੇ ਕੋਲ। ਯਕੂਲੁੱਲਜ਼ੀਨਾ, ਔਰ ਆਖਣਗੇ ਤੁਹਾਨੂੰ ਉਹ ਲੋਕ ਜਿਨ੍ਹਾਂ ਨੇ ਕਫਰੂ, ਕੁਫਰ ਕੀਤਾ, ਇਨ ਹਾਜ਼ਾ, ਇਹ ਨਹੀਂ ਸਵਾਏ, ਇਲਾ ਅਸਾਤੀਰੁਲ ਅਵਲੀਨ, ਪਹਿਲੇ ਲੋਕਾਂ ਦੇ ਝੂਠੇ ਕਿੱਸੇ। ਇਹ ਜਿਹੜੇ ਕੁਰਾਨ ਪਾਕ ਹੈ ਨਾ, ਇਹਦੇ ਵਿੱਚ ਬਸ ਪੁਰਾਣੀਆਂ ਗੱਲਾਂ ਦੇ ਝੂਠੇ ਨੌਜ਼ੁਬਿल्लाह ਪੁਰਾਣੇ ਕਿੱਸੇ ਕਹਾਣੀਆਂ ਪਹਿਲਿਆਂ ਲੋਕਾਂ ਦੇ ਹਨ। ਫਹਮ ਯਨਹੌਨਾ, ਉਹ ਰੋਕਦੇ ਅਨਹੂ, ਇਹਦੇ ਤੋਂ, ਯਾਨੀ ਕੁਰਾਨ ਪਾਕ ਤੋਂ ਰੋਕਦੇ, ਯਨਅਉਨਾ ਅਨਹੂ, ਔਰ ਇਹਦੇ ਤੋਂ ਦੂਰ ਨਸਦੇ ਨੇ, ਯਾਨੀ ਦੂਰ ਜਾਣੇ ਦੀ ਕੋਸ਼ਿਸ਼ ਕਰਦੇ ਨੇ। ਯੁਹਲਿਕੂਨਾ, ਤੇ ਅੱਲਾਹ ਫਰਮਾਉਂਦੇ ਉਹ ਨਹੀਂ ਹਲਾਕਤ ਵਿੱਚ ਪਾਉਂਦੇ ਪਏ, ਉਹ ਹਲਾਕ ਕਰਦੇ ਪਏ, ਇਲਾ ਮਗਰ, ਅਨਫੁਸਹੁਮ, ਆਪਣੇ ਆਪ ਨੂੰ। ਯਾਨੀ ਅਗਰ ਇਹ ਉਹ ਕੰਮ ਕਰਕੇ ਕੁਰਾਨ ਪਾਕ ਨੂੰ ਨਾ ਸਮਝ ਕੇ, ਨਾ ਪੜ੍ਹ ਕੇ, ਨਾ ਖੁਦ ਇੱਧਰ ਆਉਂਦੇ, ਨਾ ਦੂਸਰਿਆਂ ਨੂੰ ਆਉਣ ਦਿੰਦੇ, ਤੇ ਆਪਣਾ ਨੁਕਸਾਨ ਕਰਦੇ ਨੇ, ਆਪਣੀ ਹਲਾਕਤ ਦਾ ਬਾਇਸ ਬਣਦੇ ਨੇ। ਵਮਾ ਯਸ਼ਉरून,
تو اللہ فرماتے وہ اتنا بھی نہیں سمجھتے، اس گل دی بھی انہوں سمجھ نہیں آتی کہ وہ اپنا نقصان کر دیں گے۔ ولو اور اگر ترا تسی دیکھو وقفوا علی النار جس وقت وہ کھڑے کیتے جان گے اگ تے یعنی قیامت والے دن، فقالوا یا لیتنا نرد پھر آکھن گے کاش کہ ساڈے واسطے لوٹ کے جانا ہوندا، اسی اتھوں لوٹ کے جاندے دوبارہ، ولا نکذب تے نہ اسی وہ چٹلاندے بھی آ جاتی ربنا اپنے رب دیاں نشانیاں نو، ونکون من المؤمنین تے اسی ہو جاندے ایمانداراں وچ، یعنی اگر ہن سانوں موقع ملے اسی لوٹ کے جائیے کاش، یعنی جس قیامت والے دن وہ جہنم سامنے کر دیتی جائے گی اور ایک کھلوتے ہوں گے وہ سامنے، تو پھر اللہ تعالیٰ نبی پاک نے فرمانے کہ اس وقت تسی دیکھو نا اتھے آکھن گے کاش کہ اسی لوٹ کے جائیے تے اسی پھر اپنے رب تے ایمان لے گئے، بل بدا لہم بلکہ انہاں تے عیاں ہو گیا، ظاہر ہو گیا، لہم انہاں واسطے ماں کانو جو کوئی یخفون چھپاندے ہیں، من قبل اس تو پہلے، یعنی قیامت والے دن وہ ساریاں چیزاں انہاں تے ظاہر ہو گئیاں جڑیاں انہاں چھپائیاں ہیں۔ اصل وچ گل یہ ہے ولو ردو اگر انہاں نوں واپس بھیجا جائے لآدو جساں کہ انہاں دی خواہش ہے تو پھر بھی وہی عادت دہران گے، وہی کرن گے، لما نوہو عنہ جسے تو منع کیتے گئے پھر بھی وہی کام کرن گے، اگر دوبارہ آ بھی جاندے تو پھر وہی کام کریں گے، وَإِنَّهُمْ اور بے شک وہ لَكَاذِبُونَ جھوٹے اتھے بھی جھوٹ بولتے ہیں اتھے بھی جھوٹ بولیں گے، دوبارہ اگر واپس بھی آئے تو پھر بھی انہوں دا رویہ وہی سارا کچھ ہونا، وَقَالُوا اور آخدیں ان ہے یا نہیں ہے الا سوائے حیات دنیا سوائے اس زندگی تو دنیا دی زندگی تو سوا کوئی زندگی نہیں ہے، یعنی آخرت نو نہیں مندے، آخرت دی زندگی نو نہیں مندے، آدھے نئی زندگی ہے، وَمَا نَحْنُ بِمَبْعُوثِينَ اور اسی دوبارہ نہیں اٹھائے جان گے، یعنی اس طرح دوبارہ نہیں زندہ کیتا جانا، مار کے مٹی ہو گئے بس رات بن کے اٹھ کے تو دوبارہ سانوں زندہ نہیں کیتا جان لگا۔ لو اور اگر ترا اللہ فرمانے تسی دیکھو اذ وقفوا الی ربہم جس وقت وہ کھڑے ہوں گے رب دے سامنے، رب دے حضور، یعنی قیامت والے دن سارے جس ویلے اللہ نے جمع کرنا، جس ویلے اللہ دے حضور کھڑے ہوں گے نا، قال انہاں نوں اللہ تعالیٰ فرمان گے الیس ھذا بالحق کیا یہ حق نہیں، سچ نہیں ہے قبراں تو اٹھنا، یعنی جڑا تسی آ کے اتھے کھلوتے ہو کیا ایک قبراں تو اٹھنا حق نہیں؟ قالوا آکھن گے بلا بے شک کیوں نہیں، با ربنا اور ساڈے رب دی قسم، اتھے اللہ دی قسم چاہن گے، آکھن گے ہاں بالکل یہ سچ ہے، حق ہے، ساڈے رب دی قسم۔ قال تو پھر اللہ فرمائے گا فذوقوا العذاب چکھو عذاب بما کنتم تکفرون اس سبب نال جڑا تسی کفر کردے رہے ہو، یعنی ساری زندگی جڑا انہاں چیزاں دا انکار کردے رہے ہو، کفر کیتا جے، ہن اس کفر دا عذاب چکھو، اگ دا عذاب چکھو، ما علینا الا البلاغ المبین۔